लो जी, ये मंदिर आपको अंदर से दिखाते हैं जो 1667 में बनाया गया था। आज भी अपनी असली हालत में मौजूद है। वीडियो के साथ आपने जुड़े रहना है। ये जो लिखा हुआ है, इस कमरे की खिदमत लाला बिहाली राम ने की है। उनका बेटा लाला सरदारी मल बजाज, उनकी जो माँ थी जिसका नाम ज्वाला देवी था, उसकी याद में 1667 में ये एक खैराती अदारा बनाया गया था और उन्होंने इसको डोनेशन की थी, पैसे दिए थे इस कमरे के लिए। ठीक है जनाब। ले जी, ये आ गया एक बहुत ही पुराना मंदिर बताया जाता है। ये तकरीबन 400 साल पुराना मंदिर है जो कि आपको अंदर से भी दिखाते हैं। शायद आपने इससे पहले इसकी वीडियो नहीं देखी होगी। इसके अंदर तख्तियां लगी हुई हैं जिस पर लिखा है ये कब बना था। जी दोस्तों, ये मेरे पीछे एक बहुत कदीमी पुराना मंदिर है। इसके अंदर जाते हैं और दिखाते हैं आपको कि मंदिर आज के साल में है। इसके अंदर कुछ तख्तियां भी लिखी होंगी उस दौर की, जो संगे मारमा की, वो भी देखने की कोशिश करते हैं। हालत तो बहुत बुरी है लेकिन अंदर स्कूल बन चुका है। फिर भी अंदर जाएंगे और कोशिश करेंगे कि आपको दिखाएं कि 1947 की यादों वाला ये जो कसूर शहर है, ये जनाब आज के साल में है। ये छोटी ईंट से बनाया गया मंदिर बहुत आलीशान था, लेकिन इसकी हालत ये है कि 92 में जब हंगामे हुए थे बाबरी मस्जिद की शहादत के बाद, तो फिर इस मंदिर को भी नुकसान पहुंचाया गया था। अंदर चलते हैं। बहुत बड़ा। ठीक है ठीक है। एक मिनट बंद करी मेरे। अच्छा, ਇਹ ਜਨਾਬ ਦੇਖੋ, ਇਹ ਮੰਦਿਰ ਹੈਗਾ ਸੀ ਤੇ ਇਹ ਜਨਾਬ 1992 ਦੇ ਜਦੋਂ ਹੋਏ ਨੇ ਹੰਗਾਮੇ ਬਾਬਰੀ ਮਸਜਿਦ ਦੀ ਵਜ੍ਹਾ ਦੇ ਨਾਲ, ਤੇ ਇਹ ਮੰਦਿਰ ਉਦੋਂ ਫਿਰ ਜਿਹਨਾਂ ਨਾਲ ਖਤਮ ਕਰ ਦਿੱਤਾ ਗਿਆ ਤੇ ਜਲਾਓ ਘਰਾ ਹੋਇਆ। ਠੀਕ ਹੈ ਨਾ। ਤੇ ਇਹ ਇਹਦੇ ਉਹੀ ਪੁਰਾਣਾ, ਬਹੁਤ ਪੁਰਾਣਾ ਮੰਦਿਰ ਸੀ। ਇਹਦਾ ਮੇਨ ਦਰਵਾਜ਼ਾ ਤੁਹਾਨੂੰ ਦਿਖਾਇਆ ਜਾ ਰਿਹਾ। ਖੈਰ ਹੁਣ ਤੇ ਇੱਥੇ ਸਕੂਲ ਬਣ ਗਿਆ ਲੇਕਿਨ ਗੰਦਗੀ ਬਹੁਤ ਜ਼ਿਆਦਾ ਹੈ। ਚਾਹੀਦਾ ਇਹਨਾਂ ਨੂੰ ਸਾਫ਼ ਕਰ ਛੱਡਣਾ। ਇਹ ਦੇਖੋ ਨਾ, ਇਹਦਾ ਪੁਰਾਣਾ ਦਰਵਾਜ਼ਾ ਛੋਟਾ। ਹਾਏ 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 ਹਾਏ। ਇਹ ਜਨਾਬ ਦੇਖੋ ਤੁਸੀਂ, ਆਲੀਸ਼ਾਨ ਕਿਸਮ ਦੇ ਮੰਦਿਰ ਦੇ ਜਿਹੜੇ ਨਾਲ ਮੇਨ ਦਰਵਾਜ਼ਾ ਤੇ ਇਹ ਛੋਟੇ ਦਰਵਾਜ਼ੇ ਨਾਲ ਬਣਾਏ ਸਨ। ਠੀਕ ਹੈ ਨਾ। ਹੁਣ ਇੱਥੇ ਬੱਚਿਆਂ ਦਾ ਸਕੂਲ ਬਣ ਚੁੱਕਿਆ, ਲੇਕਿਨ ਇਹ ਜਨਾਬ ਉਹੀ ਪੁਰਾਣੇ ਕਮਰੇ ਜਿਹੜੇ ਇਸ ਟੈਂਪਲ ਦੇ ਹੁੰਦੇ ਸਨ ਉਹ ਅੱਜ ਵੀ ਮੌਜੂਦ ਹੈਗੇ ਨੇ। ਠੀਕ ਹੈ ਨਾ। ਇਹ ਦੇਖੋ ਛੱਤਾਂ ਵੀ ਗਾਇਬ ਹੋ ਚੁੱਕੀਆਂ ਨੇ। ਅੱਛਾ, ਇਹ ਦੇਖੋ ਅੰਦਰ ਜਨਾਬ ਸਾਨੂੰ ਨਜ਼ਰ ਆਇਆ ਕੁਛ। ਇਹ ਦੇਖੋ ਇਹ ਕੀ ਲਿਖਿਆ, ਇਹ ਵੀ ਤੁਸੀਂ ਪੜ੍ਹ ਕੇ ਦੱਸਣਾ। ਬਹੁਤ ਮੈਂ ਇੱਥੇ ਖੋਜ ਲਗਾ ਕੇ ਆਇਆ ਵਾਂ। ਇਹ ਤੁਸੀਂ ਬਹੁਤ ਘੱਟ ਦੇਖਿਆ ਹੋਏਗਾ ਚੈਨਲਾਂ ਦੇ ਉੱਤੇ, ਇਹਨੂੰ ਕਵਰ ਘੱਟ ਹੀ ਕੀਤਾ ਲੋਕਾਂ ਨੇ, ਲੇਕਿਨ ਮੈਂ ਜਨਾਬ ਤੁਹਾਨੂੰ ਬਿਲਕੁਲ ਬੜੀ ਮਿਹਨਤ ਦੇ ਨਾਲ ਦਿਖਾ ਰਿਹਾ ਚੀਜ਼ਾਂ ਕਸੂਰ ਸ਼ਹਿਰ ਦੇ ਵਿੱਚ। ਠੀਕ ਹੈ ਨਾ ਦੋਸਤੋ, ਕਸੂਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਮੁਸਲਮਾਨ ਤੇ ਹਿੰਦੂ ਅਮੀਰ ਸਨ ਲੋਕ, ਹਿੰਦੂ ਵੀ ਔਰ ਮੁਸਲਮਾਨ ਵੀ ਬੜੇ ਬੜੇ ਅਮੀਰ ਲੋਕ ਸਨ। ਉਹਨਾਂ ਦੀਆਂ ਅੱਜ ਵੀ ਹਵੇਲੀਆਂ ਇੱਥੇ ਮੌਜੂਦ ਹੈਗੀਆਂ ਨੇ। ਤੇ ਇਹ ਇੱਕ ਮੰਦਿਰ ਤੁਹਾਨੂੰ ਦਿਖਾਇਆ ਜਾ ਰਿਹਾ ਜਿਹੜਾ ਕਿ ਅਬੈਂਡਨਡ, ਕੋਈ ਛੱਤਾਂ ਵਗੈਰਾ ਦੀਆਂ ਨਹੀਂ ਹੈਗੀਆਂ। ਠੀਕ ਹੈ ਨਾ। ਔਰ ਹਰ ਚੀਜ਼ ਇਸ ਵੇਲੇ ਜਿਹੜੀ ਨਾ ਉਹ ਲੋ ਜਨਾਬ, ਇੰਤਜ਼ਾਮੀਆਂ ਦੀ ਇਜਾਜ਼ਤ ਦੇ ਨਾਲ ਅਸੀਂ ਇਹ ਹੁਣ ਤੁਹਾਨੂੰ ਦਿਖਾ ਲੈਂਦੇ ਹਾਂ। ਇਹ ਮੰਦਿਰ ਹੈਗਾ ਇੱਥੇ। ਠੀਕ ਹੈ ਨਾ। ਇਹ ਦੇਖੋ ਜਨਾਬ, ਇਹ ਹੁਣ ਦੇਖਣਾ ਪਤਾ ਨਹੀਂ ਕਿਹੜਾ ਮੰਦਿਰ ਹੋ ਸਕਦਾ। ਠੀਕ ਹੈ ਨਾ। ਓਏ ਹੋਏ ਵਾਹ ਜੀ ਵਾਹ। ਇਹ ਵੀ ਪੁਰਾਣਾ ਹੀ ਤਾਲਾਬ ਬਣਿਆ ਇੱਥੇ, ਸ਼ਾਇਦ ਕੋਈ ਸ਼ਾਵਰ ਹੋਏਗਾ ਜਾਂ ਕੋਈ ਚੀਜ਼ ਹੋਏਗੀ। ਤੇ ਇਹ ਫਰਸ਼, ਐਸ ਉਹੀ ਓਰੀਜਨਲ ਫਰਸ਼ ਜਨਾਬ। ਠੀਕ ਹੈ ਨਾ, ਬਲੈਕ ਐਂਡ ਵਾਈਟ। ਤੇ ਇਹ ਜਨਾਬ ਇਹ ਕਿੱਥੋਂ ਆਇਆ? ਅੱਛਾ ਠੀਕ ਹੈ ਠੀਕ ਹੈ ਠੀਕ ਹੈ, ਸਹੀ ਹੈ। ਇਹ ਉੱਥੋਂ ਡਿੱਗਾ ਹੈ, ਉਹ ਗੁੰਬਦ ਰਹਿ ਗਿਆ, ਉਸ ਤਰ੍ਹਾਂ ਉਠਾਇਆ ਸੀ। ਅੱਛਾ, ਇਹ ਗੁੰਬਦ ਟਾਈਪ ਹੀ ਹੈਗਾ ਸੀ। ਠੀਕ ਹੈ ਠੀਕ ਹੈ, ਮੂੰਹ ਥੱਲੇ ਸੀ। ਸਹੀ ਸਹੀ, ਸਮਝ ਆ ਗਈ ਸਮਝ ਆ ਇਹਦੀ ਕਿਆਰੀ ਬਣਾਈ ਸੀ, ਇਹਦੇ ਵਿੱਚ ਪੌਦੇ ਬੜੇ ਖੂਬਸੂਰਤ ਲਾਏ। ਮੈਂ ਸਮਝਿਆ ਸ਼ਾਇਦ ਕੋਈ ਤਾਲਾਬ, ਉਹ ਛੋਟਾ ਜਿਹਾ ਜਿਹੜਾ ਨਹੀਂ ਹੁੰਦਾ। ਨਹੀਂ ਇਹ ਅੰਦਰ ਵਾਲਾ ਹਿੱਸਾ ਉਧਰ ਵੜ ਕੇ ਦੇਖੋਗੇ ਨਾ ਤੁਹਾਨੂੰ ਪਤਾ ਲੱਗ ਜਾਏਗਾ। ਪਹਿਲੇ ਦਾ ਹੀ ਬਣਿਆ ਅੱਛਾ ਉਮਰ ਭਾਈ, ਇਹ ਦੇਖੋ ਨਾ, ਛੋਟੀ ਇੱਟ ਦਾ ਮਤਲਬ ਕਿ ਬਹੁਤ ਪੁਰਾਣਾ ਹੈਗਾ ਨਾ ਭਾਜੀ। ਉਹਨੂੰ ਨਹੀਂ, ਮੈਂ ਤਾਂ ਪਹਿਲੀ ਵਾਰੀ ਆਇਆ ਅੰਦਰ। ਆਹੋ ਨਹੀਂ ਵਾਕਈ। ਇਹ ਦੇਖੋ ਜੀ, ਡਿਜ਼ਾਈਨ ਬਣੇ ਨੇ ਸਾਰੇ। ਇਹ ਸਾਰਾ ਕੁਝ ਓਰੀਜਨਲ ਜਨਾਬ। ਇਹ ਦੇਖੋ ਜੀ ਦੋਸਤੋ, ਇਹ ਆਲੀਸ਼ਾਨ ਕਿਸਮ ਦੀ ਆਪਣੇ ਦੌਰ ਦੀ ਬਿਲਡਿੰਗ, ਲੇਕਿਨ ਆਫ ਕੋਰਸ ਵਕਤ ਦੇ ਨਾਲ ਨਾਲ ਹੁਣ ਦੇਖੋ ਨਾ। ਇਹ ਅੱਛਾ, ਇਹ ਮੂਰਤੀ ਸਥਾਨ ਇਹਦਾ ਜੀ, 3 ਮੂਰਤੀ ਸਥਾਨ ਨੇ। ਤ੍ਰਿਮੂਰਤੀ ਇੱਕ ਇਹ ਵੇ, ਦੂਸਰਾ ਇਹ ਵੇ ਔਰ ਤੀਸਰਾ ਇਹ ਵੇ। 3 ਮੂਰਤੀਆਂ ਜਨਾਬ ਇੱਥੇ ਹੈ ਸਨ, ਰੱਖੀਆਂ ਗਈਆਂ। ਔਰ ਇਹ ਦੀਏ ਵਗੈਰਾ ਰੱਖਣ ਲਈ। ਠੀਕ ਹੈ ਨਾ। ਇਹ ਗੁਰੂ ਨਾਨਕ ਲਿਖਿਆ ਜੀ, ਇਹ ਦੇਖੋ ਗੁਰੂ ਨਾਨਕ ਸਰਕਾਰ। ਹਾਂ, ਇਹ ਦੇਖੋ ਮੇਰੇ ਬਾਅਦ ਹੀ ਲਿਖਿਆ ਹੈ ਕਿਸੇ ਨੇ। ਆਹੋ, ਲੇਕਿਨ ਉਹ ਅਸਲ 'ਚ ਪਤਾ ਕੀ ਹੈਗਾ, ਮੈਂ ਨਾ ਉੱਥੋਂ ਇੱਕ ਤਖਤੀ ਲੈ ਕੇ ਆਇਆ। ਅੱਛਾ, ਤਖਤੀ ਲੱਗੀ ਹੈ ਹਿੰਦੀ 'ਚ, ਉਹਦੀ ਤਸਵੀਰ ਬਣਾ ਕੇ ਲਿਆ ਖੋਲੇ ਦੇ ਵਿੱਚ।
ਉਹ ਹੁਣ ਇਹਦਾ ਤਰਜਮਾ ਕਰਕੇ ਦੇਖਦੇ ਆ ਗੂਗਲ ਦੇ ਵਿੱਚ ਨਾ ਕਿ ਕੀ ਲਿਖਿਆ। ਦੋਸਤੋ ਇਹ ਜਨਾਬ ਕਸੂਰ ਸ਼ਹਿਰ ਦੇ ਤੁਹਾਨੂੰ ਉਹ ਖਜ਼ਾਨੇ ਅਸੀਂ ਦਿਖਾ ਰਹੇ ਹਾਂ ਜਿਹੜੇ ਹੁਣ ਆਹਿਸਤਾ ਆਹਿਸਤਾ ਮਿਟਦੇ ਜਾ ਰਹੇ ਨੇ। ਬੜੀ ਰਿਚ ਹਿਸਟਰੀ ਹੈਗੀ ਹੈ ਕਸੂਰ ਦੀ, ਠੀਕ ਹੈ ਨਾ। ਇਹ ਦੇਖੋ ਤੁਸੀਂ ਆਲੀਸ਼ਾਨ ਕਿਸਮ ਦੀ ਜਨਾਬ ਤੁਹਾਨੂੰ ਇਹ ਬਿਲਡਿੰਗ ਦਿਖਾਈਏ 1947 ਤੋਂ ਕਾਫੀ ਪਹਿਲੇ ਦੀ ਬਣੀ, ਠੀਕ ਹੈ ਨਾ। ਇਹ ਜੇ ਵਾਹ ਜੀ ਵਾਹ, ਇਹ ਇੱਥੇ ਨਾ ਮੈਂ ਕੋਈ ਇੱਟ ਵੇਖਣਾ ਚਾਹੁੰਦਾ ਕਿ ਇੱਟ ਦੇ ਉੱਤੇ ਕਈਆਂ ਤੇ ਨਾ ਲਿਖਿਆ ਹੁੰਦਾ, ਜਿਸ ਤਰ੍ਹਾਂ ਇਹ ਲਿਖਿਆ ਜਨਾਬ ਇਹਦੇ ਤੇ ZKS ਤੇ ਇਹਦੇ ਤੇ ਲਿਖਿਆ ਜੀ MB। ਅੱਛਾ, ਇਹ ਮੁਖਤਲਿਫ ਪੱਠਿਆਂ ਦੀਆਂ ਇੱਟਾਂ ਆਈਆਂ ਹੁੰਦੀਆਂ ਨਾ ਜਿੱਥੋਂ, ਉਹ ਫਿਰ ਇੱਟਾਂ ਉਹਨਾਂ ਨੇ ਆਪਣੇ ਕਈ ਪੱਠਿਆਂ ਵਾਲੇ ਨਾਂ ਲਿਖੇ ਹੁੰਦੇ ਨੇ ਤੇ ਕਈ ਆਪਣੀ ਬਣਵਾਈਆਂ ਜਾਂਦੀਆਂ ਨੇ। ਭਾਜੀ ਆਪਣੇ ਉਹ ਪੁਰਾਣਾ ਘਰ ਦੇ ਉੱਤੇ ਸਾਰੀ ਵੱਡੀ ਇੱਟ ਲੱਗੀ। ਅੱਛਾ ਅੱਛਾ ਅੱਛਾ, ਸਹੀ। ਅੱਛਾ ਉਮਰ ਭਾਈ ਤੁਸੀਂ ਜਦੋਂ ਛੋਟੇ ਹੋਵੋਗੇ ਆਫਕੋਰਸ ਉਦੋਂ ਤਾਂ ਸਹੀ ਹੋਣਗੇ ਕਮਰੇ ਸ਼ਮਰੇ ਵਾਲੇ, ਹੈ ਨਾ? ਇਹ ਪੂਰੇ ਬਹੁਤ ਜ਼ਿਆਦਾ ਕਮਰੇ ਸੀ ਇੱਥੇ ਜੀ। ਅੱਛਾ, ਤੇ 92 ਤੋਂ ਪਹਿਲੇ? 92 ਤੋਂ ਪਹਿਲੇ ਸਾਰੇ ਕਮਰੇ ਹੀ ਕਮਰੇ ਸੀ ਇੱਥੇ। ਹੁਣ ਸਕੂਲ ਗਰਲਸ ਸਕੂਲ ਬਣ ਗਿਆ ਹੈ। ਅੱਛਾ, ਸਹੀ ਹੈ। ਲੋ ਜੀ ਦੋਸਤੋ, ਇੱਥੇ ਜਿਹੜੀ ਤਖਤੀ ਲੱਗੀ ਹੈ ਉਹਦੀ ਵੀ ਅਸੀਂ ਤਸਵੀਰ ਲਈ ਹੈ ਤਾਂ ਕਿ ਪਤਾ ਚੱਲ ਸਕੇ ਨਾ ਕਿ ਉੱਥੇ ਲਿਖਿਆ ਕੀ ਹੈਗਾ, ਠੀਕ ਹੈ ਨਾ। ਤੇ ਉਹ ਜਨਾਬ ਅਸੀਂ ਇਹਦਾ ਤਰਜਮਾ ਕਰਕੇ ਨਾ ਤਸਵੀਰ ਖਿੱਚ ਕੇ ਤੇ ਜਿਹਨਾਂ ਨਾਲ ਇਹਦਾ ਤੁਹਾਨੂੰ ਦੱਸਿਆ। ਤੇ ਇਹ ਬਹੁਤ ਹਾਤਾ ਅੱਜ ਵੀ ਜਿਹੜਾ ਨਾ ਇਹ ਮੰਦਿਰ ਵਾਲਾ, ਇਹਨੂੰ ਕਿਹਾ ਮੰਦਿਰ ਹੀ ਕਿਹਾ ਜਾਂਦਾ ਕਿ ਜਾਂ ਤਾਂ ਕੋਈ ਸਪੈਸ਼ਲ ਨਾਮ ਹੀ ਰੱਖਿਆ ਸੀ ਹੋਇਆ ਸੀ? ਛੋਟੇ ਹੁੰਦੇ ਮੰਦਿਰ ਹੀ ਸੁਣਿਆ ਜੀ। ਮੰਦਿਰ ਹੀ ਹੈ, ਠੀਕ ਹੈ। ਉਹ ਆ ਜੀ ਇਹ ਜਨਾਬ ਮੇਰਾ ਮੇਨ ਪੁਰਾਣਾ ਦਰਵਾਜ਼ਾ। ਇਹ ਮਹੱਲਾ ਕਿਹੜਾ ਵੈਸੇ ਕਹਿਲਾਂਦਾ? ਹਵੇਲੀ ਸ਼ੇਰਾਂ ਵਾਲੀ। ਹਵੇਲੀ ਸ਼ੇਰਾਂ ਵਾਲੀ ਰੜਾ ਗੁਜਰਾ, ਠੀਕ ਹੋ ਗਿਆ। ਲੋ ਜੀ ਦੋਸਤੋ, ਮੈਂ ਇਸ ਵੇਲੇ ਖੜਾ ਵਾਂ ਕਸੂਰ ਰੇਲਵੇ ਸਟੇਸ਼ਨ ਔਰ ਅਚਾਨਕ ਹੀ ਮੇਰੀ ਮੁਲਾਕਾਤ ਹੈ ਦੋ ਦੋਸਤ ਨੇ, ਸਾਡੇ ਭਾਈ ਨੇ, ਇਹਨਾਂ ਨਾਲ ਹੋਈ ਹੈ। ਕੀ ਨਾਂ ਹੈ ਜੀ? ਸ਼ਹਿਜ਼ਾਦ ਅਲੀ ਸਾਹਿਬ ਤੇ ਇਰਫਾਨ ਅਲੀ ਸਾਹਿਬ ਜਨਾਬ। ਮੈਂ ਇਹਨਾਂ ਨੂੰ ਦੇਖਿਆ ਦੂਰੋਂ ਗਾਉਂਦੇ ਆ ਰਹੇ ਸਨ, ਬੜੀ ਸੁਰੀਲੀ ਜੀ ਆਵਾਜ਼ ਇਹਨਾਂ ਦੀ। ਲੇਕਿਨ ਚਲੋ ਇਹਨਾਂ ਨੂੰ ਆਪਣਾ ਥੋੜਾ ਜਿਹਾ ਇਹਨਾਂ ਨੂੰ ਸੁਣਨੇ ਆ। ਕੀ ਹਾਲ ਹੈ ਤੁਹਾਡਾ? ਹਾਂਜੀ, ਖੈਰ ਦੁਆਵਾਂ। ਤੁਹਾਡਾ ਕੀ ਹਾਲ ਹੈ? ਬਹੁਤ ਅੱਲਾ ਦਾ ਸ਼ੁਕਰ ਹੈ, ਅੱਲਾ ਦਾ ਕਰਮ ਹੈ। ਅੱਛਾ, ਤੁਸੀਂ ਇਹ ਦੱਸੋ ਕਿ ਕੋਈ ਆਪਣੀ ਸੁਣਾਓ ਨਾ ਥੋੜਾ ਜਿਹਾ ਆਪਣੀ ਜਾਦੂ, ਆਪਣੀ ਆਵਾਜ਼ ਜਿਹੜੀ ਅੱਲਾਹ ਪਾਕ ਨੇ ਤੁਹਾਨੂੰ ਆਵਾਜ਼ ਦਿੱਤੀ ਹੈ। ਹਾਂਜੀ ਹਾਂਜੀ, ਤੈਨੂੰ ਸਾਹਮਣੇ ਬਤਾ ਕੇ ਤਸਵੀਰ ਬਣਾਵਾਂ ਜੀ ਕਰਦਾ ਮੇਰਾ, ਤੈਨੂੰ ਵੇਖੀ ਜਾਵਾਂ, ਰੱਬ ਕੋਲੋਂ ਮੰਗਾ ਖੈਰਾਂ ਤੇਰੀਆਂ, ਹਰ ਵੇਲੇ ਮੰਗਾ ਖੈਰਾਂ ਤੇਰੀਆਂ, ਖੈਰਾਂ ਮੰਗੀਆਂ ਮੈਂ ਤੇਰੀਆਂ ਰੱਬ ਕੋਲੋਂ, ਮੇਰਾ ਮੰਗੀਆਂ ਮੈਂ ਤੇਰੀਆਂ ਰੱਬ ਕੋਲੋਂ, ਹਰ ਵੇਲੇ ਮੰਗਾ ਖੈਰਾਂ ਤੇਰੀਆਂ, तुझ का रखूंगा दिल में बसा के, देखूंगा तुझको सबसे छुपा कर, मैं करनी पूजा तेरी, तेरे नाल जिंदगी मेरी, हर वेले मंगा करा तेरिया। ਵਾਹ ਜੀ ਵਾਹ। ਲੋ ਜੀ ਇਹ ਹੁਣ ਸਾਡੇ ਦੂਸਰੇ ਭਾਈ ਨੇ ਸ਼ਹਿਜ਼ਾਦ ਸਾਹਿਬ ਜੀ। ਸ਼ਹਿਜ਼ਾਦ ਸਾਹਿਬ ਤੁਸੀਂ ਕੋਈ ਸਾਨੂੰ ਜਰਾ ਸੁਣਾਓ ਆਪਣਾ एक शेर सिर्फ राहत दा ਸੁਣਾ ਦਿਓ ਜੀ। लफ्ज कितने तेरे पैरों से लिपटे होंगे, तूने जब आखिरी खत मेरा जलाया होगा, तूने जब भूल किताबों से निकाले होंगे, देने वाला भी तुझे याद तो होगा। ਵਾਹ ਜੀ ਵਾਹ, ਵਾਹ ਜੀ ਵਾਹ। ਸ਼ਹਿਜ਼ਾਦ ਸਾਹਿਬ ਬਹੁਤ ਸ਼ੁਕਰੀਆ ਜਨਾਬ ਤੁਹਾਡਾ। ਇਹ ਦੋਵੇਂ ਭਰਾ ਨੇ ਸਾਡੇ ਜੀ ਜਿਨ੍ਹਾਂ ਨੇ ਤੁਹਾਨੂੰ ਆਪਣਾ ਥੋੜਾ ਇਹ ਕਸੂਰ ਰੇਲਵੇ ਸਟੇਸ਼ਨ ਤੋਂ ਹੁੰਦੇ ਨੇ। ਤੁਸੀਂ ਅਗਰ ਇਹਨਾਂ ਨਾਲ ਰਾਬਤਾ ਕਰਨਾ ਚਾਹੁੰਦੇ ਹੋ ਤੇ ਤੁਸੀਂ ਕਮੈਂਟ ਕਰਿਓ, ਠੀਕ ਹੈ ਜੀ। ਖੈਰ ਜੀ, ਜੀਨਾ ਵਾਸਤਾ।